ਭਾਈ ਬਲਵਿੰਦਰ ਸਿੰਘ ਜਟਾਣਾ ਦੀ ਸ਼ਖਸੀਅਤ ਨੂੰ ਕਿਸ ਤਰ੍ਹਾਂ ਦੇਖਦੇ ਹੋ? 1984 ਦੇ ਅਟੈਕ ਤੋਂ ਬਾਅਦ ਜਦੋਂ ਅਸੀਂ ਦੁਬਾਰਾ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਕਾਮਯਾਬ ਕਰਨੀ ਆਰੰਭ ਕੀਤੀ ਤੇ ਉਹਦੇ 'ਚ ਇੰਦਰਜੀਤ ਸਿੰਘ ਰਤਨਗੜ੍ਹ ਸਾਡਾ ਜ਼ਿਲ੍ਹਾ ਪ੍ਰਧਾਨ ਸੀ, ਮੈਂ ਉਹਦੇ ਨਾਲ ਜਨਰਲ ਸਕੱਤਰ ਰਿਹਾ ਤੇ ਅਸੀਂ ਦੋਨੇ ਜਣੇ ਬਲਵਿੰਦਰ ਜਟਾਣੇ ਦੇ ਘਰੇ ਗਏ ਸੀ। ਘਰੋਂ ਲੈ ਕੇ ਆਏ, ਉਹ ਸਾਡੇ ਨਾਲ ਸਰਗਰਮ ਰਿਹਾ, ਬਹੁਤ ਜ਼ਿਆਦਾ ਫੈਡਰੇਸ਼ਨ 'ਚ ਸਰਗਰਮ ਰਿਹਾ। ਫਿਰ ਬਾਅਦ 'ਚ ਉਹਦਾ ਆਪਣਾ ਮਨ ਬਣ ਗਿਆ ਕਿ ਅਸੀਂ ਬੱਬਰ ਖਾਲਸਾ 'ਚ ਜਾਣਾ। ਉਹ ਫਿਰ ਜਦੋਂ ਬੱਬਰ ਖਾਲਸਾ ਚਲੇ ਗਏ ਫਿਰ ਉਹਨਾਂ ਨੇ ਵੱਡੇ ਵੱਡੇ ਐਕਸ਼ਨ ਕੀਤੇ। ਇੱਕ ਵਾਰ ਅਸੀਂ, ਮੈਂ, ਬਲਵਿੰਦਰ ਤੇ ਸੰਤ, ਅਸੀਂ ਤਿੰਨੇ ਜਣੇ ਬੱਸ ਚੜ੍ਹ ਕੇ, ਸਾਡੇ ਕੋਲ ਹਾਲਾਂਕਿ ਹਥਿਆਰ ਵੀ ਸੀ, ਅਸੀਂ ਚਲੇ ਗਏ ਮਨੀਕਰਨ ਕੀਤੇ, ਉੱਧਰ ਦਰਸ਼ਨ ਕੀਤੇ, ਬੀਬੀ ਨੂੰ ਮਿਲੇ। ਉਦੋਂ ਬੀਬੀ ਦੇਵਾ ਜੀ ਸੀ, ਉਹਦੇ ਦਰਸ਼ਨ ਕਰਕੇ ਅਸੀਂ ਫਿਰ ਮਨਾਲੀ ਚਲੇ ਗਏ। ਮਨਾਲੀ ਤੋਂ ਬਾਅਦ ਅਸੀਂ ਰੋਹਤਾਂਗ ਦਰੇ ਤੱਕ ਦੇਖ ਕੇ ਆਏ, ਸਾਰਾ ਕੁਝ ਦੇਖਿਆ, ਅਸੀਂ ਘੁੰਮ ਫਿਰ ਕੇ ਆਏ, 4-5 ਦਿਨ ਰਹੇ। ਜਿਸ ਤਰੀਕੇ ਦੇ ਨਾਲ ਤੁਸੀਂ 1985 ਦੇ ਸੰਨ ਦੇ ਦਰਮਿਆਨ ਜਿਹੜਾ ਭਾਈ ਬਲਵਿੰਦਰ ਸਿੰਘ ਜਟਾਣਾ ਨੂੰ ਘਰ ਤੋਂ ਲੈ ਕੇ ਆਉਣੇ ਹੋ, ਤਾਂ ਉਸ ਵਕਤ ਹੀ ਸੰਘਰਸ਼ ਵਿੱਚ ਆਉਂਦੇ ਨੇ ਜਾਂ ਉਹ ਪਹਿਲਾਂ ਸੰਘਰਸ਼ ਦੇ ਵਿੱਚ ਸੀਗੇ? ਉਹ ਸਾਰੇ ਹੀ 1984 ਦੇ ਅਟੈਕ ਤੋਂ ਬਾਅਦ ਸਰਗਰਮ ਹੋਏ। ਜਦੋਂ ਦਲਬਾਰ ਸਾਹਿਬ ਤੇ ਹਮਲਾ ਹੋਇਆ, ਇਹ ਸਾਰੇ ਜਟਾਣੇ, ਮਤਲਬ ਜਿੰਨੇ ਸਾਡੇ ਬੱਬਰ ਖਾਲਸਾ ਵਾਲੇ ਆ, ਇਹ ਸਾਰੇ ਬਾਅਦ 'ਚ ਸਰਗਰਮ ਹੋਏ ਆ। ਜਿਹੜੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵਾਲੇ ਸੀ, ਜਿਵੇਂ ਇੰਦਰਜੀਤ ਨੂੰ ਕਹਿ ਲਈਏ, ਜਾਂ ਮੈਂ ਸੀ, ਜਾਂ ਹੋਰ ਸੀ ਕਈ ਸਾਡੇ ਜ਼ਿਲ੍ਹੇ ਦੇ, ਉਹ ਸਾਰੇ ਪਹਿਲਾਂ ਦੇ ਵੀ ਸਰਗਰਮ ਸੀ, ਕਿਉਂਕਿ ਧਰਮ ਯੁੱਧ ਮੋਰਚੇ 'ਚ ਵੀ ਕਈਆਂ ਨੇ ਜਿਹੜਾ ਇਕੱਠੀਆਂ ਹੋਈਆਂ ਸੀ। ਉਹ ਅੱਜ ਸਿੰਘ ਸ਼ਹੀਦ ਹੋ ਗਏ, ਬਾਅਦ ਬੱਬਰ ਖਾਲਸਾ ਚਲੇ ਗਏ ਜਾਂ ਕਿਤੇ ਵੀ ਚਲੇ ਗਏ। ਗੱਲ ਤਾਂ ਧਰਮ ਯੁੱਧ ਦੀ ਸੀ, ਉਹ ਭਾਵੇਂ ਬੱਬਰਾਂ 'ਚ ਕਹਿ ਕੇ ਸ਼ਹੀਦ ਹੋ ਗਏ, ਭਾਵੇਂ ਫੈਡਰੇਸ਼ਨ 'ਚ ਰਹਿ ਕੇ ਸ਼ਹੀਦ ਹੋ ਗਏ, ਭਾਵੇਂ KCF 'ਚ ਸ਼ਹੀਦ ਹੋ ਗਏ, ਭਾਵੇਂ ਉਹ ਭਿੰਡਰਾਂਵਾਲਾ ਟਾਈਗਰ ਫੋਰਸ 'ਚ ਹੋ ਗਏ, ਭਾਵੇਂ ਲਿਬਰੇਸ਼ਨ ਫੋਰਸ 'ਚ ਹੋ ਗਏ। ਹੋਏ ਤਾਂ ਪੰਥ ਲਈ ਹੈ ਨਾ। ਭਾਵੇਂ ਜਥੇਬੰਦੀਆਂ ਸਾਡੀਆਂ ਵੱਖਰੀਆਂ ਬਣ ਗਈਆਂ, ਉਹ ਕੋਈ ਗੱਲ ਨਹੀਂ। 12 ਮਿਸਲਾਂ ਵੀ ਕਦੇ ਕਦੇ ਬਣੀਆਂ ਆ, 12 ਮਿਸਲਾਂ ਨੇ ਇਕੱਠੀਆਂ ਹੋ ਕੇ ਰਾਜ ਵੀ ਕੀਤਾ, ਤੇ ਉਹ ਸਾਰੇ ਪੰਥ ਲਈ ਸ਼ਹੀਦ ਹੋਏ ਆ, ਤੇ ਪੰਥ ਲਈ ਉਹਨਾਂ ਨੇ ਕੁਰਬਾਨੀ ਕੀਤੀ ਹੈ ਸਾਰਿਆਂ ਨੇ। ਜਟਾਣੇ ਦੀ ਅਸਲੀ ਮੇਨ ਗੱਲ ਹੈ ਕਿ ਉਹ ਫਿਰ ਉਹਨਾਂ ਦੇ ਵੱਡੇ ਐਕਸ਼ਨਾਂ 'ਚ ਉਹ ਰਿਹਾ। SYL ਦੀ ਗੱਲ ਵੀ ਵੱਡੀ ਹੈ, ਜਿਹਦੇ ਵਿੱਚ ਉਹਨਾਂ ਨੇ 26 ਸੈਕਟਰ ਦੇ 'ਚ ਉਹਨਾਂ ਦੇ ਉਹ ਅਫਸਰ ਕੱਢ ਕੇ ਮਾਰੇ। ਅਤੇ ਜਦੋਂ ਇਹ ਕੋਈ ਕਿਸੇ ਦਾ ਦਿਲ ਨਹੀਂ ਕਰਦਾ ਹੁੰਦਾ ਕਿ ਇਹਨਾਂ ਨੂੰ ਮਾਰ ਦਿੱਤਾ ਜਾਵੇ, ਕਿਉਂਕਿ ਅਸੀਂ ਕੋਈ ਕਰੂਅਲ ਕਿਸਮ ਦੇ ਜਾਂ ਜ਼ਾਲਮ ਕਿਸਮ ਦੇ ਬੰਦੇ ਨਹੀਂ ਸੀ, ਜਾਂ ਅਸੀਂ ਕੋਈ ਮਾਰਨ 'ਤੇ ਹੀ ਤੁਲੇ ਹੋਏ ਤੇ ਲੋਕਾਂ ਨੂੰ। ਜਿਸ ਦਿਨ ਬਲਵਿੰਦਰ ਸਿੰਘ ਜਟਾਣੇ ਦੀ ਅਤੇ ਚਰਨਜੀਤ ਸਿੰਘ ਚੰਨੇ ਦੀ, ਝੱਲੀਆਂ ਵਾਲੇ ਦੀ ਸ਼ਹਾਦਤ ਹੋਈ ਹੈ, ਪਿੰਡ ਸੈਦਪੁਰੇ ਦੇ ਨੇੜੇ, ਉਹ ਸਰਹੰਦ ਕੋਲ ਹੈ। ਪਿੰਡ ਸੈਦਪੁਰਾ ਸਰਹੰਦ ਦੇ ਨੇੜੇ ਹੈ, ਰਾਜਪੁਰੇ ਵਾਲੀ ਰੋਡ 'ਤੇ ਹੈ, ਸਾਧੂਗੜ੍ਹ ਦੇ ਨੇੜੇ ਪੈਂਦਾ ਉਹ ਪਿੰਡ, ਜਿੱਥੇ ਉਹਨਾਂ ਦੀ ਸ਼ਹਾਦਤ ਹੋਈ ਹੈ। ਜਦੋਂ ਰਾਜਪੁਰੇ ਨਾਕਾ ਲੱਗਿਆ ਹੋਇਆ ਸੀ, ਉਹਦੇ ਵਿੱਚ ਉਹ ਗੱਡੀ 'ਚ ਜਾ ਰਹੇ ਸੀ ਦੋਨੇ ਜਣੇ। ਬਲਵਿੰਦਰ ਚਲਾ ਰਿਹਾ ਸੀ, ਜਟਾ ਉਹ ਨਾਲ ਬੈਠਾ ਸੀ ਦੋਨੇ, ਅਤੇ ਪਿੱਛੋਂ ਇੱਕ ਮੁਖਬਰ ਕੋਈ ਗੱਡੀ 'ਚ ਬੈਠਾ ਸੀ, ਅਤੇ ਉਹਨੇ ਕਿਹਾ ਵੀ ਇਹ ਲੰਘ ਗਏ ਹੁਣ। ਪਿੱਛੋਂ ਇੱਕ ਪੁਲਿਸ ਵਾਲੇ ਨੇ ਜਿਹੜਾ ਜਾਣਦਾ ਸੀ, ਉਹਨਾਂ ਨੇ ਗੋਲੀ ਮਾਰੀ। ਉਹ ਗੋਲੀ ਉਹਨਾਂ ਦੋਨਾਂ ਦੇ ਵਿੱਚ ਨੂੰ ਲੰਘ ਗਈ, ਉਹਨੇ ਗੱਡੀ ਭਜਾ ਲਈ। ਜਿਪਸੀ ਸੀ ਉਹਨਾਂ ਕੋਲੋਂ ਗੱਡੀ ਭਜਾ ਲਈ, ਅਤੇ ਗੱਡੀ ਭੱਜੀ ਅੱਗੇ ਜਾ ਕੇ। ਉਹ ਗੱਡੀ ਸੈਦਪੁਰੇ ਪਿੰਡ ਕੋਲ ਜਾ ਕੇ ਸੜਕ ਤੋਂ ਪਲਟ ਗਈ। ਉਹ ਪਲਟਣ ਤੋਂ ਬਾਅਦ ਉਹ ਤੋਂ ਉੱਠ ਕੇ ਭੱਜ ਲਏ। ਉਹ ਕਹਿੰਦਾ ਮੈਂ ਤੈਨੂੰ ਘਰੋਂ ਲੈ ਕੇ ਆਇਆ, ਜਾਂ ਤਾਂ ਤੇਰੇ ਨਾਲ ਅੱਜ ਸ਼ਹੀਦ ਹੋਊਂਗਾ, ਜਾਂ ਤਾਂ ਤੂੰ ਲੈ ਕੇ ਜਾਊਂਗਾ। ਉਹਨੇ ਉਹਨੂੰ ਚੱਕ ਕੇ ਮੋਢੇ 'ਤੇ ਰੱਖ ਕੇ ਫਿਰ ਉਹ ਪਿੰਡ 'ਚ ਵੀ ਜਾਣ ਦੀ ਉਹਨੇ ਕੋਸ਼ਿਸ਼ ਕਰੀ। ਨੇੜੇ ਕੋਈ ਤੂੜੀ ਵਾਲਾ ਗੁਹਾਰਾ ਸੀ, ਉਹਦੇ 'ਚ ਵੜ ਗਏ ਉਹ। ਚਲੋ ਕੋਈ ਪਾਥੀਆਂ ਵਾਲੇ ਸਾਡੇ ਆਮ ਪਿੰਡ ਵਿੱਚ ਗੁਹਾਰੇ ਬਹੁਤ ਹੈਗੇ ਆ, ਉਹਨਾਂ 'ਚੋਂ ਵੜ ਕੇ ਉਹਨਾਂ ਨੇ ਲੁਕਣ ਦੀ ਕੋਸ਼ਿਸ਼ ਕੀਤੀ ਵੀ ਸ਼ਾਇਦ ਜੇ ਬਚਾਅ ਹੋ ਜੇ, ਪਰ ਨਹੀਂ ਹੋਇਆ। ਕੁਦਰਤੀ ਗੱਲ ਹੈ। ਉਹ ਦੋਨੇ ਦੋਸਤ ਇਕੱਠੇ ਸ਼ਹੀਦ ਹੋਏ ਨੇ ਪਿੰਡ ਸੈਦਪੁਰੇ ਕੋਲ। ਉਹਨਾਂ ਦੀ ਸ਼ਹਾਦਤ 4 ਸਤੰਬਰ 1991 ਨੂੰ ਇਕੱਠੀ ਹੋਈ ਹੈ। ਉਹਨਾਂ ਨੇ ਬਹੁਤ ਵੱਡੇ ਐਕਸ਼ਨ ਜਿਹੜੇ ਕੀਤੇ ਆ, ਉਹ ਆਪਣੇ ਯਾਦ ਰਹਿਣਗੇ। ਜਦੋਂ ਉਹਨਾਂ ਦੇ ਸੈਣੀ 'ਤੇ ਹਮਲਾ ਕੀਤਾ ਤਾਂ ਉਹ ਵੀ ਸਭ ਨੂੰ ਪਤਾ। ਅਤੇ ਸੈਣੀ ਨੂੰ ਮੇਰੇ ਕਈ ਪੱਤਰਕਾਰ ਦੋਸਤ ਮੈਨੂੰ ਕਈ ਵਾਰ ਗੱਲਾਂ ਕਰਦੇ ਰਹੇ ਕਿ ਉਹ 2 ਵਜੇ ਤੱਕ ਸਾਲਾ ਸ਼ਰਾਬ ਪੀ ਜਾਂਦਾ ਤਾਂ ਬੀੜੀਆਂ ਸਿਗਰਟਾਂ ਪੀਂਦਾ ਸੀ, ਉਹਨੂੰ ਨੀਂਦ ਨਹੀਂ ਸੀ ਆਉਂਦੀ, ਕਿਉਂਕਿ ਉਹ ਜਿਹੜੇ ਸਿੰਘ ਉਹਨੇ ਸ਼ਹੀਦ ਕੀਤੇ ਸੀ, ਉਹਨਾਂ ਦੀਆਂ ਆਤਮਾਵਾਂ ਉਹਨੂੰ ਆ ਕੇ ਤੰਗ ਕਰਦੀਆਂ ਤੇ ਉਹ ਡਿਪਰੈਸ਼ਨ 'ਚ ਸੀ। TV 84 ਦੇ ਨਾਲ ਜੁੜਿਓ, ਮੈਂ ਰਜਿੰਦਰ ਸਿੰਘ ਸਵਰਾਜ। ਜੇ ਗੱਲ ਕੀਤੀ ਜਾਵੇ ਤਾਂ ਖਾਸ ਕਰ ਖਾੜਕੂਆਂ ਦੀਆਂ ਸਿੱਖ ਸਫਾਵਾਂ ਦੇ ਵਿੱਚ ਜਿਸ ਤਰੀਕੇ ਦੀਆਂ ਵੱਡੀਆਂ ਭੂਮਿਕਾਵਾਂ ਉਹਨਾਂ ਖਾੜਕੂ ਸਿੰਘਾਂ ਦੀਆਂ, ਉਹਨਾਂ ਖਾੜਕੂ ਜਰਨੈਲਾਂ ਦੀਆਂ ਰਹੀਆਂ ਨੇ, ਉਹ ਕਦੇ ਵੀ ਇਤਿਹਾਸ ਦੇ ਸੁਨਹਿਰੀ ਪੱਤਰਿਆਂ ਦੇ ਉੱਪਰੋਂ ਮਿਟਾਈਆਂ ਨਹੀਂ ਜਾ ਸਕਦੀਆਂ। ਤਾਂ ਅਜਿਹੇ ਦੇ ਵਿੱਚ ਪੰਜਾਬ ਦੇ ਪਾਣੀਆਂ ਦੇ ਉੱਪਰ ਗੱਲ ਚੱਲਦੀ ਹੈ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਦੀ, ਜਿਨ੍ਹਾਂ ਦੀ ਸ਼ਹਾਦਤ 4 ਸਤੰਬਰ 1991 ਨੂੰ ਹੁੰਦੀ ਹੈ। ਤਾਂ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ। ਮੇਰੇ ਨਾਲ ਖਾੜਕੂ ਸਫਾਵਾਂ ਦੇ ਵਿੱਚ ਸਰਗਰਮ ਰਹਿਣ ਵਾਲੇ ਸਰਦਾਰ ਸੁਰਿੰਦਰ ਸਿੰਘ ਕਿਸ਼ਨਪੁਰਾ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਲੈਣ। ਸਵਾਗਤ ਹੈ ਜੀ ਸਰ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ, ਸਭ ਤੋਂ ਪਹਿਲਾਂ ਵੱਡਾ ਸਵਾਲ ਹੈ, ਜਿਸ ਤਰੀਕੇ ਦੇ ਨਾਲ ਭਾਈ ਬਲਵਿੰਦਰ ਸਿੰਘ ਜਟਾਣਾ ਦਾ ਜਾਂ ਉਹਨਾਂ ਦੇ ਸਾਥੀਆਂ ਦਾ
ਜਿਹੜੇ ਐਕਸ਼ਨ ਕੀਤੇ ਗਏ ਨੇ ਉਹਨਾਂ ਨੂੰ ਲੈ ਕੇ ਵੱਡਾ ਨਾਮਨਾ ਗੂੰਜਦਾ ਹੈ, ਚਾਹੇ SYL ਨਹਿਰ ਦਾ ਹੋਵੇ ਜਾਂ ਇਸ ਤੋਂ ਪਹਿਲਾਂ ਦੇ ਜਿਹੜੇ ਜਿਸ ਤਰੀਕੇ ਦੇ ਐਕਸ਼ਨ ਪੰਜਾਬ ਦੇ ਵਿੱਚ ਹੋਏ ਨੇ, ਖਾਸ ਕਰ ਪੰਜਾਬ ਦੇ ਹਿੱਤ ਦੇ ਵਿੱਚ। ਸਭ ਤੋਂ ਪਹਿਲਾਂ ਦੱਸੋ ਕਿ ਭਾਈ ਬਲਵਿੰਦਰ ਸਿੰਘ ਜਟਾਣਾ ਦੀ ਸ਼ਖਸੀਅਤ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਪੂਰੀ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਇਹ ਵੀਡੀਓ ਬਣਾਉਣ ਲੱਗੇ ਆ, ਇਹ 4 ਸਤੰਬਰ 1991 ਦੇ ਦਿਨ ਦੀ ਉਹਨਾਂ ਦੀ ਸ਼ਹਾਦਤ ਨੂੰ ਸੰਬੰਧਿਤ, ਅਤੇ ਮੈਂ ਉਹਨਾਂ ਸ਼ਹੀਦ ਸਿੰਘਾਂ ਨੂੰ, ਭਾਈ ਬਲਵਿੰਦਰ ਸਿੰਘ ਜਟਾਣੇ ਨੂੰ, ਸਾਂਸੀ ਗਿੱਗੇ ਮਾਜਰੇ ਨੂੰ, ਜਾਂ ਹੋਰ ਬੱਬਰ ਖਾਲਸਾ ਦੇ ਜਿਹੜੇ ਵੀ ਮੇਰੇ ਦੋਸਤ ਰਹੇ ਆ, ਹਰਮੀਤ ਸਿੰਘ ਪੋਵਾਲ ਜਾਂ ਹੋਰ ਵੀ, ਸਾਰਿਆਂ ਨੂੰ ਮੇਰੇ ਵੱਲੋਂ ਕੋਟ ਕੋਟ ਪ੍ਰਣਾਮ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਲ ਵੀਰ ਇਹ ਹੈ ਕਿ ਜਿਹੜੀ 4 ਸਤੰਬਰ ਨੂੰ ਉਹਨਾਂ ਦੀ ਸ਼ਹਾਦਤ ਹੋਈ ਹੈ, ਉਹ ਤਾਂ ਬਾਅਦ ਦੀ ਗੱਲ ਹੈ ਵੀ ਸ਼ਹਾਦਤ ਬਾਅਦ 'ਚ ਹੋਈ ਹੈ। ਜਦੋਂ ਉਹ 1985 'ਚ ਅਸੀਂ ਫੈਡਰੇਸ਼ਨ 'ਚ ਸਰਗਰਮ ਹੋਏ ਸਾਰੇ, ਭਾਵੇਂ ਮੈਂ 1982 ਦੇ ਹੀ ਸਿੱਖ ਸਟੂਡੈਂਟ ਫੈਡਰੇਸ਼ਨ 'ਚ ਸਰਗਰਮ ਸੀ, ਪਰ 1984 ਦੇ ਅਟੈਕ ਤੋਂ ਬਾਅਦ ਜਦੋਂ ਅਸੀਂ ਦੁਬਾਰਾ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਕਾਮਯਾਬ ਕਰਨੀ ਆਰੰਭ ਕੀਤੀ, ਅਤੇ ਉਹਦੇ 'ਚ ਇੰਦਰਜੀਤ ਸਿੰਘ ਰਤਨਗੜ੍ਹ ਸਾਡਾ ਜ਼ਿਲ੍ਹਾ ਪ੍ਰਧਾਨ ਸੀ, ਮੈਂ ਉਹਦੇ ਨਾਲ ਜਨਰਲ ਸਕੱਤਰ ਰਿਹਾ, ਅਤੇ ਅਸੀਂ ਦੋਨੇ ਜਣੇ ਬਲਵਿੰਦਰ ਜਟਾਣੇ ਦੇ ਘਰੇ ਗਏ ਸੀ। ਅਤੇ ਉਹਦੀ ਮਾਸੀ ਜਿਹੜੀ ਕਿ 29 ਤਰੀਕ ਨੂੰ 4 ਦਿਨ ਪਹਿਲਾਂ ਮਤਲਬ ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ 4 ਅਗਸਤ 1991 ਨੂੰ ਹੀ, ਉਹਨਾਂ ਨੂੰ ਸੈਣੀ ਦੇ ਖਾਸ ਕਰਿੰਦੇ ਮਤਲਬ ਜਿਹੜਾ ਨਿਹੰਗ ਪੂਲਾ ਸੀ, ਉਹਨੇ ਉਹਨਾਂ ਨੂੰ ਸ਼ਹੀਦ ਕੀਤਾ ਸੀ। ਉਸ ਪਰਿਵਾਰ ਨੂੰ ਉਹ ਮਾਸੀ ਮਾਤਾ ਜਸਮੇਰ ਕੌਰ, ਜਿਹੜੀ ਸਾਡੀ ਵੀ ਮਾਸੀਆਂ ਸਮਾਨ ਹੀ ਸੀ, ਜਦੋਂ ਬਲਵਿੰਦਰ ਦੀ ਮਾਸੀ ਦੀ ਸਾਡੀ ਵੀ ਮਾਸੀ ਸੀ, ਅਸੀਂ ਉਹਨਾਂ ਨੂੰ ਮਿਲੇ ਘਰ ਜਾ ਕੇ, ਅਤੇ ਅਸੀਂ ਉਹਨਾਂ ਨੂੰ ਪੁੱਛਿਆ ਕਿ ਬਲਵਿੰਦਰ ਕਿੱਥੇ ਹੈ। ਅਸੀਂ ਦੋਨੇ ਘਰ ਗਏ ਸੀ, ਉਹ ਵਿਚਾਰੀ ਸ਼ਾਮ ਨੂੰ ਲੰਗਰ ਪਾਣੀ ਬਣਾ ਰਹੀ ਸੀ, ਅਤੇ ਉਹ ਕਹਿੰਦੀ ਵੀਰ ਪਹਿਲਾਂ ਬੈਠੋ, ਪਹਿਲਾਂ ਕੋਈ ਚਾਹ ਪਾਣੀ ਦੁੱਧ ਲੰਗਰ ਪਾਣੀ ਛੱਕ ਕੇ ਜਾਇਓ, ਫਿਰ ਬਲਵਿੰਦਰ ਵੀ ਆ ਜਾਂਦਾ। ਪਰ ਉਹ ਬਲਵਿੰਦਰ ਉਸ ਦਿਨ ਆਇਆ ਨਹੀਂ ਹੈਗਾ। ਅਸੀਂ ਚਲੋ ਉਹਦੀ ਘੰਟਾ 1.5 ਘੰਟਾ ਵੇਟ ਕਰਕੇ ਫਿਰ ਵਾਪਸ ਆ ਗਏ ਘਰੋਂ। ਕਦੋਂ ਦੀ ਗੱਲ ਹੈ ਜੀ ਇਹ 1985 ਦੀ ਗੱਲ ਹੈ, ਦਰਬਾਰ ਸਾਹਿਬ ਦੇ ਅਟੈਕ ਤੋਂ ਬਾਅਦ ਦੀ। ਸਿਆਲਾਂ ਕੇ ਦੇ ਦਿਨ ਸੀ, ਅਤੇ ਉਹਦੀ ਮਾਸੀ ਸਾਗ ਅਤੇ ਰੋਟੀਆਂ ਬਣਾ ਰਹੇ ਸੀ। ਅਸੀਂ ਰੋਟੀ ਖਾ ਕੇ ਆਏ ਹਾਂ, ਦੁੱਧ ਵੀ ਪੀ ਕੇ ਆਏ ਘਰ। ਉਹ ਕਹਿੰਦੀ ਤੂੰ ਜਾਣਾ ਨਹੀਂ, ਪਰ ਬਲਵਿੰਦਰ ਚਲੋ ਉਦੋਂ ਸਾਨੂੰ ਮਿਲ ਗਿਆ। ਉਹ ਤੋਂ ਬਾਅਦ ਅਸੀਂ ਉਹਨੂੰ ਘਰੋਂ ਲੈ ਕੇ ਆਏ, ਉਹ ਸਾਡੇ ਨਾਲ ਸਰਗਰਮ ਰਿਹਾ ਬਹੁਤ ਜ਼ਿਆਦਾ, ਫੈਡਰੇਸ਼ਨ 'ਚ ਸਰਗਰਮ ਰਿਹਾ। ਫਿਰ ਬਾਅਦ 'ਚ ਉਹਦਾ ਆਪਣਾ ਮਨ ਬਣ ਗਿਆ ਕਿ ਅਸੀਂ ਬੱਬਰ ਖਾਲਸਾ 'ਚ ਜਾਣਾ। ਉਹ ਬੱਬਰ ਖਾਲਸਾ ਜਥੇਬੰਦੀ ਚਲੇ ਗਿਆ, ਉਹ ਹਥਿਆਰਾਂ ਦੇ। ਉਹ ਕਹਿੰਦੇ ਸੀ ਵੀ ਹੁਣ ਇਹ ਜ਼ਿੰਦਗੀ ਆਈ ਹੈ, ਕਿਉਂਕਿ ਸਾਡੀ ਮੇਨ ਗੱਲ ਇਹ ਹੈ ਕਿ ਚਮਕੌਰ ਦੀ ਗੜੀ ਦੇ ਵਿੱਚ 45 ਸਿੰਘ ਸ਼ਹੀਦ ਹੋਏ ਨੇ। 45 ਸਿੰਘ ਉਹ ਸ਼ਹੀਦ ਹੋਏ ਆ ਜਿਨ੍ਹਾਂ ਵਿੱਚ 3 ਪਿਆਰੇ, 2 ਸਾਹਿਬਜ਼ਾਦੇ ਅਤੇ 40 ਸਿੰਘ। ਉਹ 45 ਸਿੰਘ ਸ਼ਹੀਦ ਹੋਏ ਨੇ। ਅਤੇ ਅੱਜ ਵੀ ਜਦੋਂ ਮੈਂ ਲਿਸਟ ਕੱਢਦਾ ਹਾਂ ਸਾਡੇ ਚਮਕੌਰ ਦੇ ਏਰੀਏ ਦੀ ਜਾਂ ਰੋਪੜ ਜ਼ਿਲ੍ਹੇ ਦੀ, ਮੇਰੇ ਕੋਲ 56 ਸਿੰਘਾਂ ਦਾ ਵੇਰਵਾ ਜਿਹੜੇ ਸਾਡੇ ਰੋਪੜ ਦੇ ਸ਼ਹੀਦ ਨੇ, ਰੋਪੜ ਜ਼ਿਲ੍ਹੇ ਦੇ। ਅਤੇ ਉਹ ਸਾਰੇ ਹੀ ਪਿੰਡ ਚਮਕੌਰ ਦੀ ਗੜੀ ਦੇ ਆਲੇ ਦੁਆਲੇ ਦੇ ਨੇ, ਮਤਲਬ ਉੱਥੋਂ 10 ਕਿਲੋਮੀਟਰ ਤੱਕ ਜਾਂ 15 ਕਿਲੋਮੀਟਰ ਤੱਕ ਨੇੜੇ ਤੇੜੇ ਦੇ ਆ, ਜਾਂ 2-4 ਸਾਡੇ ਬਾਹਰਲੇ ਹੈਗੇ ਨੇੜੇ ਦੇ ਪਿੰਡ, ਉਹ ਜਿਹੜੇ ਕਿ ਚਮਕੌਰ ਤੋਂ ਏਰੀਏ ਤੋਂ ਬਾਹਰ ਹੈ ਜਾਂ ਚਮਕੌਰ ਦੇ ਹਲਕੇ ਤੋਂ ਬਾਹਰ ਹੈ, ਜਿੱਥੋਂ ਦੇ ਜਾਇਆਂ ਦੀ ਸੰਘਰਸ਼ ਨੂੰ ਦੇਣ ਰਹੀ, ਖਾਸ ਕਰ ਜਿੱਥੋਂ ਦੀ ਸੰਘਰਸ਼ ਦੀ ਮਤਲਬ ਦੇਣ ਹੈ ਉਹਨਾਂ ਦੀ। ਉਹ ਫਿਰ ਜਦੋਂ ਬੱਬਰ ਖਾਲਸਾ ਚਲੇ ਗਏ, ਫਿਰ ਉਹਨਾਂ ਨੇ ਵੱਡੇ ਵੱਡੇ ਐਕਸ਼ਨ ਕੀਤੇ। ਇੱਕ ਵਾਰ ਅਸੀਂ, ਮੈਂ, ਬਲਵਿੰਦਰ ਅਤੇ ਸੰਤ, ਅਸੀਂ 3 ਜਣੇ ਬੱਸ ਚੜ੍ਹ ਕੇ, ਸਾਡੇ ਕੋਲ ਹਾਲਾਂਕਿ ਹਥਿਆਰ ਵੀ ਸੀ, ਅਸੀਂ ਚਲੇ ਗਏ ਮਨੀਕਰਨ ਕੀਤੇ, ਉੱਧਰ ਦਰਸ਼ਨ ਕੀਤੇ, ਬੀਬੀ ਨੂੰ ਮਿਲੇ। ਉਦੋਂ ਬੀਬੀ ਦੇਵਾ ਜੀ ਸੀ, ਉਹਦੇ ਦਰਸ਼ਨ ਕਰਕੇ ਅਸੀਂ ਫਿਰ ਮਨਾਲੀ ਚਲੇ ਗਏ। ਮਨਾਲੀ ਤੋਂ ਬਾਅਦ ਅਸੀਂ ਰੋਹਤਾਂਗ ਦਰੇ ਤੱਕ ਦੇਖ ਕੇ ਆਏ, ਸਾਰਾ ਕੁਝ ਦੇਖਿਆ। ਅਸੀਂ ਘੁੰਮ ਫਿਰ ਕੇ ਆਏ, 4-5 ਦਿਨ ਰਹੇ ਮਨਾਲੀ। ਉੱਧਰ ਮੰਡੀ ਵੀ ਦੇਖਿਆ, ਰਵਾਲਸਰ ਦੇਖਿਆ, ਸਾਰਾ ਅਸੀਂ ਘੁੰਮ ਫਿਰ ਕੇ ਆਏ। ਵੈਸੇ ਹੀ ਅਸੀਂ ਦਰਸ਼ਨ ਮੇਲੇ ਕਰਨ ਗਏ ਤੇ, ਪਰ ਕੋਈ ਸਾਡੇ ਮਨ 'ਚ ਨਹੀਂ ਸੀ ਕਿ ਅਸੀਂ ਕੋਈ ਐਕਸ਼ਨ ਕਰਨ ਜਾ ਰਹੇ, ਨਹੀਂ, ਅਸੀਂ ਦਰਸ਼ਨ ਕਰਨ ਗਏ ਸੀ। ਵੀ ਰਵਾਲਸਰ, ਮੰਡੀ, ਇਹ ਮਨੀਕਰਨ ਦੇ ਦਰਸ਼ਨ ਇੱਕ ਵਾਰ ਕਰ ਲੈਣੇ ਚਾਹੀਦੇ, ਕਿਉਂਕਿ ਮੰਡੀ ਗੁਰੂ ਸਾਹਿਬ 10ਵੇਂ ਪਾਤਸ਼ਾਹ ਗਏ ਆ। ਰਵਾਲਸਰ ਕਲਗੀਧਰ ਪਾਤਸ਼ਾਹ ਨੇ ਇੱਕ ਵਾਰ ਵਿਸਾਖੀ ਦਾ ਇਕੱਠ ਵੀ ਬਹੁਤ ਵੱਡਾ ਕੀਤਾ ਸੀ ਉੱਥੇ, ਜਦੋਂ 22 ਧੜ ਦੇ ਰਾਜਿਆਂ ਨੂੰ ਸੱਦਿਆ। ਸਾਡੇ ਮਨ 'ਚ ਸੀ ਕਿ ਸਾਨੂੰ ਦੇਖਣੇ ਚਾਹੀਦੇ, ਅਸੀਂ ਨਦਾਉਣ ਵੀ ਦੇਖਿਆ। ਇਸ ਕਰਕੇ ਕਿਸ਼ਨਪੁਰਾ ਸਾਹਿਬ ਦੇ ਵਿੱਚ ਸਵਾਲ ਹੈ, ਜਿਸ ਤਰੀਕੇ ਦੇ ਨਾਲ ਤੁਸੀਂ 1985 ਦੇ ਸੰਨ ਦੇ ਦਰਮਿਆਨ ਜਿਹੜਾ ਭਾਈ ਬਲਵਿੰਦਰ ਸਿੰਘ ਜਟਾਣਾ ਨੂੰ ਘਰ ਤੋਂ ਲੈ ਕੇ ਆਉਣੇ ਹੋ, ਤਾਂ ਉਸ ਵਕਤ ਹੀ ਸੰਘਰਸ਼ ਵਿੱਚ ਆਉਂਦੇ ਨੇ ਜਾਂ ਉਹ ਪਹਿਲਾਂ ਸੰਘਰਸ਼ ਦੇ ਵਿੱਚ ਸੀਗੇ? ਨਹੀਂ, ਉਹ ਤਕਰੀਬਨ ਸਾਰੇ ਹੀ ਅਸੀਂ, ਮੈਂ ਤਾਂ 1982 ਤੋਂ ਧਰਮ ਯੁੱਧ ਮੋਰਚੇ 'ਚ ਹੈਗਾ ਸੀ। ਮੈਂ 4 ਅਗਸਤ 1982 ਤੋਂ ਧਰਮ ਯੁੱਧ ਮੋਰਚੇ ਦੀ ਅਰਦਾਸ ਵਿੱਚ ਵੀ ਸ਼ਾਮਲ ਤਾ। 16 ਅਗਸਤ ਨੂੰ ਮੈਂ ਗ੍ਰਿਫਤਾਰੀ ਵੀ ਦਿੱਤੀ ਹੈ। ਮੈਂ 2.5 ਮਹੀਨੇ ਭਾਈ ਮਰੀਕ, 9 ਦਿਨ ਮੈਨੂੰ ਭਾਈ ਮਰੀਕ ਸਿੰਘ ਨਾਲ ਰਹਿਣ ਦਾ ਮੌਕਾ ਮਿਲਿਆ ਜੇਲ੍ਹ 'ਚ।
ਅੰਮ੍ਰਿਤਸਰ ਸਿਕਿਉਰਿਟੀ ਜੇਲ੍ਹ 'ਚ। ਉਹ ਤੋਂ ਬਾਅਦ ਮੈਂ ਪਟਿਆਲੇ ਜੇਲ੍ਹ 'ਚ ਰਿਹਾ। ਮੈਂ ਤਕਰੀਬਨ 2.5-3 ਮਹੀਨੇ ਉਦੋਂ ਰਿਹਾ। ਉਹ ਤੋਂ ਬਾਅਦ ਮੈਂ ਏਸ਼ੀਅਨ ਗੇਮਾਂ ਵੇਲੇ ਦਿੱਲੀ ਵੀ ਰਿਹਾ, ਕਿਉਂਕਿ ਮੈਂ ਉੱਥੇ ਰੰਗੇ ਵੇਲੇ ਨੂੰ, ਮਕਬੂਲ ਭੱਟ ਨੂੰ ਤੇ ਹਰਸਿਮਰਤ ਸਿੰਘ ਉਹਨਾਂ ਨੂੰ ਸਾਰਿਆਂ ਨੂੰ ਉੱਥੇ ਦਿੱਲੀ ਤਿਹਾੜ ਜੇਲ੍ਹ 'ਚ ਵੀ ਮਿਲਦਾ ਰਿਹਾ, ਕਿਉਂਕਿ ਬਹੁਤਿਆਂ ਨੇ ਰੰਗੇ ਵੇਲੇ ਦੀਆਂ ਗੱਲਾਂ ਸੁਣੀਆਂ, ਪਰ ਮੈਂ ਉਹਨਾਂ ਨੂੰ ਆਪਣੇ ਅੱਖੀਂ ਦੇਖਿਆ ਹੋਇਆ ਰੰਗੇ ਵੇਲੇ ਨੂੰ ਵੀ। ਉਸ ਤੋਂ ਬਾਅਦ ਫਿਰ ਮੈਂ ਮਕਬੂਲ ਭੱਟ ਵੀ ਦੇਖਿਆ, ਜਿਹੜਾ ਕਸ਼ਮੀਰ ਦਾ ਸ਼ਹੀਦ ਹੈ ਬਹੁਤ ਵੱਡਾ, ਤੇ ਅੱਜ ਤੱਕ ਮਕਬੂਲ ਭੱਟ ਨੂੰ ਦੁਨੀਆ ਜਾਣਦੀ ਹੈ। ਉਹ ਉਹਨਾਂ ਦਿਨਾਂ 'ਚ ਹੀ ਸ਼ਹੀਦ ਹੋਇਆ ਬਹੁਤੋਂ ਦਾ ਹੀ। ਤੇ ਗੱਲ ਇਹ ਹੈ ਕਿ ਉਹ ਸਾਰੇ ਹੀ 1984 ਦੇ ਅਟੈਕ ਤੋਂ ਬਾਅਦ ਸਰਗਰਮ ਹੋਏ। ਜਦੋਂ ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਇਹ ਸਾਰੇ ਜਟਾਣੇ ਮਤਲਬ ਜਿੰਨੇ ਸਾਡੇ ਬੱਬਰ ਖਾਲਸਾ ਵਾਲੇ ਹੈ, ਇਹ ਸਾਰੇ ਬਾਅਦ 'ਚ ਸਰਗਰਮ ਹੋਏ ਆ। ਜਿਹੜੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵਾਲੇ ਸੀ, ਜਿਵੇਂ ਇੰਦਰਜੀਤ ਨੂੰ ਕਹਿ ਲਈਏ, ਜਾਂ ਮੈਂ ਸੀ, ਜਾਂ ਹੋਰ ਸੀ ਕਈ ਸਾਡੇ ਜ਼ਿਲ੍ਹੇ ਦੇ, ਉਹ ਸਾਰੇ ਪਹਿਲਾਂ ਦੇ ਵੀ ਸਰਗਰਮ ਸੀ, ਕਿਉਂਕਿ ਧਰਮ ਯੁੱਧ ਮੋਰਚੇ 'ਚ ਵੀ ਕਈਆਂ ਨੇ ਜਿਹੜਾ ਇਕੱਠੀਆਂ ਹੋਈਆਂ ਸੀ। ਉਹ ਅੱਜ ਸਿੰਘ ਸ਼ਹੀਦ ਹੋ ਗਏ, ਬਾਅਦ ਬੱਬਰ ਖਾਲਸਾ ਚਲੇ ਗਏ ਜਾਂ ਕਿਤੇ ਵੀ ਚਲੇ ਗਏ ਜਥੇਬੰਦੀਆਂ 'ਚ। ਚਲੋ ਆਪਣਾ ਆਪਣਾ ਸਭ ਦਾ ਰਾਈਟ ਸੀ, ਕਿਸੇ ਨੂੰ ਚੰਗਾ ਲੱਗਿਆ ਧਰਮ ਲਈ ਸ਼ਹੀਦ ਹੋਣਾ ਸੀ, ਕਿਉਂਕਿ ਅਵਰ ਬਾਸਨਾ ਨਾ ਹੈ ਪ੍ਰਭ ਧਰਮ ਯੁੱਧ ਕਾ ਚਾਹੇ। ਗੱਲ ਤਾਂ ਧਰਮ ਯੁੱਧ ਦੀ ਸੀ। ਉਹ ਭਾਵੇਂ ਬੱਬਰਾਂ 'ਚ ਕਹਿ ਕੇ ਸ਼ਹੀਦ ਹੋ ਗਏ, ਭਾਵੇਂ ਫੈਡਰੇਸ਼ਨ 'ਚ ਰਹਿ ਕੇ ਸ਼ਹੀਦ ਹੋ ਗਏ, ਭਾਵੇਂ KCF 'ਚ ਸ਼ਹੀਦ ਹੋ ਗਏ, ਭਾਵੇਂ ਉਹ ਭਿੰਡਰਾਂਵਾਲਾ ਟਾਈਗਰ ਫੋਰਸ 'ਚ ਹੋ ਗਏ, ਭਾਵੇਂ ਲਿਬਰੇਸ਼ਨ ਫੋਰਸ 'ਚ ਹੋ ਗਏ, ਹੋਏ ਤਾਂ ਪੰਥ ਲਈ ਹੈ ਨਾ। ਭਾਵੇਂ ਜਥੇਬੰਦੀਆਂ ਸਾਡੀਆਂ ਵੱਖਰੀਆਂ ਬਣ ਗਈਆਂ, ਉਹ ਕੋਈ ਗੱਲ ਨਹੀਂ। 12 ਮਿਸਲਾਂ ਵੀ ਕਦੇ ਕਦੇ ਬਣੀਆਂ ਆ, 12 ਮਿਸਲਾਂ ਨੇ ਇਕੱਠੀਆਂ ਹੋ ਕੇ ਰਾਜ ਵੀ ਕੀਤਾ, ਤੇ ਉਹ ਸਾਰੇ ਪੰਥ ਲਈ ਸ਼ਹੀਦ ਹੋਏ ਆ, ਤੇ ਪੰਥ ਲਈ ਉਹਨਾਂ ਨੇ ਕੁਰਬਾਨੀ ਕੀਤੀ ਹੈ ਸਾਰਿਆਂ ਨੇ। ਅਸੀਂ ਇਸ ਕਰਕੇ ਉਹਨਾਂ ਦਾ ਸਤਿਕਾਰ ਕਰਦੇ ਹਾਂ। ਫਿਰ ਉਹ ਬਲਵਿੰਦਰ ਸਿੰਘ ਜਟਾਣੇ ਦੀ ਅਸਲੀ ਮੇਨ ਗੱਲ ਹੈ ਕਿ ਉਹ ਫਿਰ ਉਹਨਾਂ ਦੇ ਵੱਡੇ ਐਕਸ਼ਨਾਂ 'ਚ ਉਹ ਰਿਹਾ। SYL ਦੀ ਗੱਲ ਵੀ ਵੱਡੀ ਹੈ, ਜਿਹਦੇ ਵਿੱਚ ਉਹਨਾਂ ਨੇ 26 ਸੈਕਟਰ ਦੇ 'ਚ ਉਹਨਾਂ ਦੇ ਉਹ ਅਫਸਰ ਕੱਢ ਕੇ ਮਾਰੇ। ਅਤੇ ਜਦੋਂ ਇਹ ਕੋਈ ਕਿਸੇ ਦਾ ਦਿਲ ਨਹੀਂ ਕਰਦਾ ਹੁੰਦਾ ਕਿ ਇਹਨਾਂ ਨੂੰ ਮਾਰ ਦਿੱਤਾ ਜਾਵੇ, ਕਿਉਂਕਿ ਅਸੀਂ ਕੋਈ ਕਰੂਅਲ ਕਿਸਮ ਦੇ ਜਾਂ ਜ਼ਾਲਮ ਕਿਸਮ ਦੇ ਬੰਦੇ ਨਹੀਂ ਸੀ, ਜਾਂ ਅਸੀਂ ਕੋਈ ਮਾਰਨ 'ਤੇ ਹੀ ਤੁਲੇ ਹੋਏ ਤੇ ਲੋਕਾਂ ਨੂੰ। ਅਸੀਂ ਤਾਂ ਸਿਰਫ ਇਹ ਸੀ ਕਿ SYL ਬੰਦ ਕਿਉਂ ਨਹੀਂ ਕਰਦੇ, ਕਿ ਜਿਹੜੀ ਕਿਉਂਕਿ ਬਾਦਲਾਂ ਨੇ ਸਾਡੇ ਨਾਲ ਧੋਖਾ ਕਰਿਆ ਪੰਜਾਬ ਨਾਲ। ਸਭ ਤੋਂ ਵੱਧ ਇਹ 77 ਦੀ ਜਿਹੜੀ 77 ਤੋਂ ਲੈ ਕੇ 80 'ਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਬਣੀ, ਉਹਦੇ ਵਿੱਚ ਇਹਨੇ ਦੇਵੀ ਲਾਲ ਨਾਲ ਸਮਝੌਤਾ ਕੀਤਾ, 300 ਕਰੋੜ ਰੁਪਇਆ ਲਿਆ ਉਹਨਾਂ ਤੋਂ। ਉਹੀ ਸਰਕਾਰ ਫਿਰ ਜਦੋਂ ਸਰਕਾਰ 85 'ਚ ਬਰਨਾਲੇ ਦੀ ਆਈ ਹੈ, ਸਰਜੀਤ ਸਿੰਘ ਬਰਨਾਲੇ ਦੀ, ਇਹਨੇ ਉਹ ਬਣਾਉਣਾ ਸ਼ੁਰੂ ਕੀਤੀ ਨਹਿਰ। ਅੱਜ ਵੀ ਆਪਾਂ ਦੇਖਦੇ ਹਾਂ ਕਿ SYL ਹਰਿਆਣੇ 'ਚ ਤਾਂ ਪੂਰੀ ਹੋ ਗਈ, ਲੇਕਿਨ ਪੰਜਾਬ 'ਚ ਨਹੀਂ ਹੋ ਸਕੀ। ਬਣੀ ਹੈ, ਉਹ ਬਣਦੀ ਰਹੀ, ਬੜੀ ਉਹਨਾਂ ਨੇ ਕੋਸ਼ਿਸ਼ ਕੀਤੀ ਬਣਾਉਣ ਦੀ, ਪਰ ਉਹ ਜਦੋਂ ਸਿੰਘਾਂ ਨੇ ਫਿਰ ਇਹ ਅਫਸਰ ਮਾਰੇ, ਫਿਰ ਉਹ ਤੋਂ ਬਾਅਦ ਸਾਡਾ ਇੱਕ ਬਲਵੀਰ ਸਿੰਘ ਭੂਤਨਾ ਸੀ, ਨਰਵੈਰ ਸਿੰਘ ਦੀਪ ਸਿੰਘ ਵਾਲਾ ਸੀ, ਫਰੀਦਕੋਟ ਜ਼ਿਲ੍ਹੇ 'ਚ ਉਹ ਪਿੰਡ, ਅਤੇ ਉਹਨਾਂ ਨੇ ਜਦੋਂ ਫਿਰ ਨਹਿਰ 'ਤੇ ਕੱਢ ਕੇ 30-32 ਉਹਨਾਂ ਦੀ ਲੇਬਰ ਮਾਰੀ ਚੁੰਨੀ ਪਿੰਡ ਕੋਲ, ਮਜਾਤ ਕੋਲ, ਅਤੇ ਉਹ ਫਿਰ ਸਾਰੇ ਭੱਜ ਗਏ। ਫਿਰ ਉਦੋਂ ਤੋਂ ਬਾਅਦ ਇਹ ਬੰਦ ਹੋਈ ਹੈ, ਨਹੀਂ ਵਰਨਾ ਤਾਂ ਇਹ ਕਾਫੀ ਨੇ ਬਰਨਾਲੇ ਨੇ ਬਣਾ ਹੀ ਦਿੱਤੀ ਸੀ। ਹੁਣ ਇਹ ਜੋ ਅੱਖਾਂ ਮਰਜੀ ਪਹੁੰਚੀ ਜਾਣ। ਕਿ ਜਿਹੜਾ ਧਰਮ ਯੁੱਧ ਮੋਰਚਾ ਲੱਗਿਆ ਸੀ, ਜਿਹੜੇ ਉਹਦੇ 'ਚ ਮਤੇ 'ਤੇ ਅਨੰਦਪੁਰ ਸਾਹਿਬ ਦਾ ਮਤਾ, ਕਿ ਅਕਾਲੀ ਦਲ ਜਿਹੜਾ ਕਿ ਬਾਦਲ ਨੇ ਹਾਈਜੈਕ ਕਰ ਲਿਆ ਸੀ ਇੱਕ ਪਰਿਵਾਰ ਨੇ, ਉਹਨਾਂ ਨੇ ਲੈ ਕੇ ਦਿੱਤਾ ਕੁਛ। ਚੰਡੀਗੜ੍ਹ ਪੰਜਾਬ ਨੂੰ ਲੈ ਕੇ ਦਿੱਤਾ, ਭਾਖੜਾ ਡੈਮ ਪੰਜਾਬ ਨੂੰ ਲੈ ਕੇ ਦਿੱਤਾ, ਪੰਜਾਬੀ ਬੋਲਦੇ ਇਲਾਕੇ ਨਾਲਾਗੜ੍ਹ, ਕਾਲਕਾ, ਚੀਕਾ ਗੂਲਾ ਜਾਂ ਹੋਰ ਜਿਹੜੇ ਸਾਡੇ ਨੇੜੇ ਦੇ ਏਰੀਏ ਦੇ ਸੀ, ਦੇਵੀਗੜ੍ਹ ਵੱਲ ਦੇ ਜਾਂ ਹੋਰ ਸੀ, ਕਿ ਉਹ ਪੰਜਾਬ ਨੂੰ ਲੈ ਕੇ ਦਿੱਤੇ ਇਹਨਾਂ ਨੇ। ਭਾਖੜਾ ਡੈਮ ਸਾਡਾ ਕਦੋਂ ਲੈ ਕੇ ਦਿੱਤਾ? ਹੁਣ ਮੰਗਾਂ ਤਾਂ ਸਾਡੀਆਂ ਜੀਵਨ ਦੇ ਤਿਉਂ ਕੜੀਆਂ ਨਾ। ਸਾਡਾ ਸਾਰੇ ਦਾ ਸਾਰੇ ਇਸ ਸੰਘਰਸ਼ 'ਤੇ ਜਿਹੜੇ ਸਿੰਘ ਸ਼ਹੀਦ ਹੋਏ ਹੈ, ਉਹਨਾਂ ਦੀਆਂ ਲਾਸ਼ਾਂ 'ਤੇ ਕੁਰਸੀਆਂ ਢਾਹ ਕੇ ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ 'ਤੇ ਉਹਦਾ ਧੜਾ ਬੈਠਾ ਹੈ। ਅਤੇ ਇਸ ਕਰਕੇ ਕੌਮ ਉਹਨੂੰ ਕਦੇ ਵੀ ਆਉਣ ਵਾਲੇ ਸਮੇਂ 'ਚ ਮਾਫ ਨਹੀਂ ਕਰੇਗੀ ਉਸ ਪਰਿਵਾਰ ਨੂੰ, ਅਤੇ ਉਹ ਹੁਣ ਭੁੱਲ ਜਾਵੇ। ਉਹਨੂੰ ਅਕਾਲੀ ਦਲ ਛੱਡ ਦੇਣਾ ਚਾਹੀਦਾ। ਹਮ ਅਕਾਲੀ ਸਭ ਕੇ ਬਾਲੀ, ਹਮਾਰਾ ਪੰਥ ਨਿਆਰਾ ਹੈ, ਦੀਨ ਮਜ਼ਹਬ ਕੀ ਜੁੱਧ ਯਕੀਨਾ, ਮਤਲਬ ਖੰਡਾ ਫੜਿਆ ਦੋ ਧਾਰਾ ਹੈ। ਇਹ ਗੱਲ ਇਹ ਥੀ ਗगन मंडल में बास हमारा, ये अब महाकाल रखवारा है, नानक गुरु गोबिंद सिंह तुद आगे सीस हमारा है। ਅਸੀਂ ਤਾਂ ਜਿਹੜੇ ਆਪਣੇ ਤਲੀ 'ਤੇ ਸੀਸ ਰੱਖ ਕੇ ਚੱਲੇ ਸੀ, ਉਹ ਕਲਗੀਧਰ ਪਾਤਸ਼ਾਹ ਨੂੰ ਚੱਲੇ ਅਤੇ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਚੱਲੇ ਸੀ। ਸਾਰੇ ਧਰਮ ਦੀ ਗੱਲ ਸੀ ਅਤੇ ਧਰਮ ਯੁੱਧ ਦਾ ਨਾਂ ਸੀ, ਕਿਉਂਕਿ ਕਲਗੀਧਰ ਪਾਤਸ਼ਾਹ ਨੇ ਇਹ ਦੋਹਰਾ ਜਿਹੜਾ ਦੋਹਰਾ ਹੈਗਾ, ਇਹ 2491 ਨੰਬਰ ਦੋਹਰਾ ਆਇਆ, 10ਵੇਂ 'ਚ ਹੈ। ਇਹ ਪੌਂਟਾ ਸਾਹਿਬ ਦੀ ਧਰਤੀ 'ਤੇ ਜਦੋਂ ਭਗਾਣੀ ਦਾ ਯੁੱਧ ਉਹਨਾਂ ਨੇ ਕੀਤਾ, ਉਹਨਾਂ ਨੇ ਉਚਾਰਿਆ ਅਵਰ ਬਾਸਨਾ ਨਾ ਹੈ ਪ੍ਰਭ ਧਰਮ ਯੁੱਧ ਕਾ ਚਾਹੇ। ਉਹਨਾਂ ਨੇ ਉੱਥੇ ਦੋਹਰਾ ਉਚਾਰਿਆ। ਇਹ ਦੋਹਰਾ ਧਰਮ ਯੁੱਧ ਚੱਲਦਾ ਹੀ ਰਹਿਣਾ, ਕਿਉਂਕਿ ਇਹਦੀ ਅਰਦਾਸ ਕਲਗੀਧਰ ਪਾਤਸ਼ਾਹ ਨੇ ਭੰਗਾਣੀ ਦੇ ਯੁੱਧ 'ਚ ਆਪ ਕੀਤੀ ਹੋਈ ਹੈ। ਜੇ ਉਹ ਆਪ ਨਾਲ ਲੜਦੇ ਤਾਂ ਫਿਰ ਉਹ ਤੋਂ ਬਾਅਦ ਜਦੋਂ ਇਹੀ ਧਰਮ ਯੁੱਧ ਮੋਰਚਾ ਚੱਲਦਾ, ਜਦੋਂ ਦੁਬਾਰਾ ਉਹਦੀ ਅਰਦਾਸ ਸੰਤ ਬਾਬਾ ਜਰਨੈਲ ਸਿੰਘ, ਜਿਹੜਾ ਸਿੱਖ ਕੌਮ ਦਾ ਮਹਾਨ ਸ਼ਹੀਦ ਹੈ ਅੱਜ, ਜਿਹਦੇ ਨਾਂ 'ਤੇ ਮਤਲਬ ਤੁਹਾਨੂੰ ਪਤਾ ਵੀ ਕਿਵੇਂ ਸੰਗਤਾਂ ਬੇਵਲ ਹੁੰਦੀਆਂ, ਅਤੇ ਅੱਜ ਵੀ ਉਹਨਾਂ ਦੇ ਮਨਾਂ 'ਚ ਹੈ ਕਿ ਸੰਤ ਜਰਨੈਲ ਸਿੰਘ ਵਰਗਾ ਸਿੰਘ ਆਏਗਾ ਅਤੇ ਸਾਡੇ ਅੱਗੇ ਲੱਗੇਗਾ ਅਤੇ ਅਸੀਂ ਉਹਦੇ ਪਿੱਛੇ ਤੁਰਾਂਗੇ। ਉਹ ਸੰਤ ਜਰਨੈਲ ਸਿੰਘ ਨੇ 19 ਜੁਲਾਈ 1982 ਨੂੰ ਉਸ ਧਰਮ ਯੁੱਧ ਮੋਰਚੇ ਦੀ ਦੁਬਾਰਾ ਅਰਦਾਸ ਕਰੀ। ਫਿਰ
ਉਹ ਅਰਦਾਸ ਫੇਰ ਅੱਜ ਕਾਮਯਾਬ ਹੈ, ਅੱਜ ਤੱਕ ਚੱਲ ਰਹੀ ਹੈ। ਕਿਉਂਕਿ ਅੱਜ ਤੱਕ ਸਾਡੇ ਸਿੰਘਾਂ ਦਾ ਅਜੇ ਤੱਕ ਵੀ ਜਿਹੜੇ ਵੀ ਕੋਈ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਕਰਦੇ ਜਾਂ ਕੋਈ ਵੀ ਕਰਦੇ ਜਾਂ ਸਿੱਖਾਂ ਦੀ ਬੇਅਦਬੀ ਕਰਦੇ ਆ ਜਾਂ ਸਿੱਖਾਂ ਨੂੰ ਮਾੜਾ ਚੰਗਾ ਬੋਲਦੇ ਆ, ਉਹਨਾਂ ਦਾ ਉਹ ਬਦਲਾ ਲੈ ਰਹੇ ਆ। ਆਪਾਂ ਸਾਹਮਣੇ ਸਾਰਾ ਕੁਝ ਦੇਖਦੇ ਆ, ਚੱਲ ਰਹੀ ਹੈ। ਇਹ 1982 ਤੋਂ ਨਹੀਂ ਚੱਲ ਰਹੀ, ਇਹ ਹਿਸਟਰੀ 1469 ਤੋਂ ਹੀ ਚੱਲ ਰਹੀ ਹੈ। ਜਿਸ ਦਿਨ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਉਸ ਦਿਨ ਤੋਂ ਲੈ ਕੇ ਹਿਸਟਰੀ ਅੱਜ ਤੱਕ ਚੱਲ ਰਹੀ ਹੈ। ਤੇ ਉਹਦੇ ਵਿੱਚ ਜਿਹੜੇ ਧਰਮ ਯੁੱਧ ਲੜਨ ਵਾਲੇ ਆ ਉਹ ਹਮੇਸ਼ਾ ਸ਼ਹਾਦਤਾਂ ਦੇ ਰਹੇ ਆ। ਜੇ ਸਾਡੇ ਗੁਰੂਆਂ ਨੇ ਸ਼ਹਾਦਤਾਂ ਦਿੱਤੀਆਂ ਤਾਂ ਸਾਡੇ ਸਿੱਖਾਂ ਨੇ ਵੀ ਸ਼ਹਾਦਤਾਂ ਉੱਦੀਆਂ ਦਿੱਤੀਆਂ। ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਦੇ ਖਾਸ ਕਰ ਜਿਹੜਾ ਕੀਤੇ ਗਏ ਐਕਸ਼ਨ ਅਤੇ ਉਹਨਾਂ ਦੇ ਜਿਹੜਾ ਜੀਵਨ ਦੇ ਵਿੱਚੋਂ ਟੂਕ ਮਾਤਰ ਗੱਲਬਾਤ ਕਰਨ ਦਾ ਯਤਨ ਕੀਤਾ ਤਾਂ ਭਾਈ ਸੁਰਿੰਦਰ ਸਿੰਘ ਕਿਸ਼ਨਪੁਰਾ ਨੇ, ਜਿਨ੍ਹਾਂ ਨੇ ਵੱਡੀ ਭੂਮਿਕਾ ਸੰਘਰਸ਼ ਦੇ ਦਰਮਿਆਨ ਜਿਹੜੀ ਨਿਭਾਈ ਹੈ, ਤਾਂ ਉਹਨਾਂ ਨੇ ਵੀ ਆਪਣੇ ਅਨੁਸਾਰ ਖਿਆਲਾਤ ਰੱਖਣ ਦਾ ਯਤਨ ਕੀਤਾ। ਅਖੀਰ ਦੇ ਵਿੱਚ ਕਿਸ਼ਨਪੁਰਾ ਸਾਹਿਬ ਮੈਸੇਜ ਸੁਨੇਹਾ ਕੋਈ ਖਾਸ? ਦੇਖੋ ਗੱਲ ਇਹ ਹੈ ਕਿ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਸਟਾਰਟਿੰਗ 'ਚ ਗੱਲ ਕੀਤੀ ਹੈ ਨਾ ਕਿ ਅਸੀਂ ਘਰ ਤੋਂ ਇਕੱਠੇ ਉੱਠ ਕੇ ਆਏ ਸੀ। ਜਿਸ ਦਿਨ ਬਲਵਿੰਦਰ ਸਿੰਘ ਜਟਾਣੇ ਦੀ ਅਤੇ ਚਰਨਜੀਤ ਸਿੰਘ ਚੰਨੇ ਦੀ ਝੱਲੀਆਂ ਵਾਲੇ ਦੀ ਸ਼ਹਾਦਤ ਹੋਈ ਹੈ, ਪਿੰਡ ਸੈਦਪੁਰੇ ਦੇ ਨੇੜੇ, ਉਹ ਸਰਹੰਦ ਕੋਲ ਹੈ, ਪਿੰਡ ਸੈਦਪੁਰਾ ਸਰਹੰਦ ਦੇ ਨੇੜੇ ਹੈ, ਰਾਜਪੁਰੇ ਵਾਲੀ ਰੋਡ 'ਤੇ ਹੈ, ਸਾਧੂਗੜ੍ਹ ਦੇ ਨੇੜੇ ਪੈਂਦਾ ਉਹ ਪਿੰਡ ਜਿੱਥੇ ਉਹਨਾਂ ਦੀ ਸ਼ਹਾਦਤ ਹੋਈ ਹੈ। ਜਦੋਂ ਰਾਜਪੁਰੇ ਨਾਕਾ ਲੱਗਿਆ ਹੋਇਆ ਸੀ, ਉਹਦੇ ਵਿੱਚ ਉਹ ਗੱਡੀ 'ਚ ਜਾ ਰਹੇ ਸੀ ਦੋਨੇ ਜਣੇ, ਬਲਵਿੰਦਰ ਚਲਾ ਰਿਹਾ ਸੀ, ਜਟਾ ਉਹ ਨਾਲ ਬੈਠਾ ਸੀ ਦੋਨੇ, ਅਤੇ ਪਿੱਛੋਂ ਇੱਕ ਮੁਖਬਰ ਕੋਈ ਗੱਡੀ 'ਚ ਬੈਠਾ ਸੀ, ਅਤੇ ਉਹਨੇ ਕਿਹਾ ਵੀ ਇਹ ਲੰਘ ਗਏ ਹੁਣ। ਪਿੱਛੋਂ ਇੱਕ ਪੁਲਿਸ ਵਾਲੇ ਨੇ ਜਿਹੜਾ ਜਾਣਦਾ ਸੀ ਉਹਨਾਂ ਨੇ ਗੋਲੀ ਮਾਰੀ, ਉਹ ਗੋਲੀ ਉਹਨਾਂ ਦੋਨਾਂ ਦੇ ਵਿੱਚ ਨੂੰ ਲੰਘ ਗਈ। ਉਹ 2 ਸੀਟਾਂ 'ਤੇ ਬੈਠੇ ਸੀ, ਸੀਟ ਦੇ ਵਿਚਕਾਰ ਨੂੰ ਲੰਘੀ ਗੋਲੀ, ਉਹਨੇ ਗੱਡੀ ਭਜਾ ਲਈ। ਜਿਪਸੀ ਸੀ ਉਹਨਾਂ ਕੋਲੋਂ ਗੱਡੀ ਭਜਾ ਲਈ, ਅਤੇ ਗੱਡੀ ਭੱਜੀ ਅੱਗੇ ਜਾ ਕੇ ਉਹ ਗੱਡੀ ਸੈਦਪੁਰੇ ਪਿੰਡ ਕੋਲ ਜਾ ਕੇ ਸੜਕ ਤੋਂ ਪਲਟ ਗਈ। ਉਹ ਪਲਟਣ ਤੋਂ ਬਾਅਦ ਉਹ ਤੋਂ ਉੱਠ ਕੇ ਭੱਜ ਲਏ। ਜਦੋਂ ਉਹ ਭੱਜੇ, ਸਭ ਤੋਂ ਵੱਡੀ ਦੇਖੋ ਖਾਸੀਅਤ ਇਹ ਹੈ ਕਿ ਜੇ ਉਹ 2 ਦੋਸਤ ਘਰੋਂ ਇਕੱਠੇ ਆਏ ਸੀ, ਅਸੀਂ ਬਲਵਿੰਦਰ ਨੂੰ ਲੈ ਕੇ ਅਤੇ ਬਲਵਿੰਦਰ ਚੰਨੇ ਨੂੰ ਲੈ ਕੇ ਆਇਆ ਘਰੋਂ, ਅਤੇ ਉਸ ਦਿਨ ਉਹ ਦੋਨੇ ਇਕੱਠੇ ਸੀ, ਦੋਨੇ ਦੋਸਤ। ਉੱਥੇ ਉਹਨਾਂ ਦੀ ਭੱਜੇ ਜਾਂਦਿਆਂ ਦੀ ਉਹ ਅੱਗੇ ਕਿਤੇ ਕਿਸੇ ਡੰਗਰ ਦਾ, ਪਸ਼ੂ ਦਾ, ਕਿਸੇ ਦਾ ਫੋਸ ਪਿਆ ਸੀ, ਜਿਹੜੀ ਆ ਗੋਹਾ ਹੁੰਦਾ ਫੋਸ, ਇਹ ਗੋਹੇ ਤੋਂ ਡਿੱਗ ਪਿਆ, ਤਿਲਕ ਕੇ ਡਿੱਗਿਆ ਤਾਂ ਉਹਦੀ ਗਰਦਨ ਟੁੱਟ ਗਈ। ਉਹਦੀ ਗਰਦਨ ਟੁੱਟ ਕੇ ਮੌਤ ਹੋਈ ਚੰਨੇ ਦੀ। ਜਦੋਂ ਹੋਈ ਹੈ ਤਾਂ ਉਹਨੇ ਉਹਨੂੰ ਕਹਿ ਤਾ ਵੀ ਤੂੰ ਜਾ, ਵੀ ਮੇਰਾ ਤਾਂ ਹੁਣ ਮੈਂ ਨਹੀਂ ਉੱਠ ਸਕਦਾ ਅਤੇ ਮੈਂ ਨਹੀਂ ਤੁਰ ਸਕਦਾ ਤੇਰੇ ਨਾਲ। ਉਹ ਕਹਿੰਦਾ ਮੈਂ ਤੈਨੂੰ ਘਰੋਂ ਲੈ ਕੇ ਆਇਆ, ਜਾਂ ਤਾਂ ਤੇਰੇ ਨਾਲ ਅੱਜ ਸ਼ਹੀਦ ਹੋਊਂਗਾ, ਜਾਂ ਤਾਂ ਤੂੰ ਲੈ ਕੇ ਜਾਊਂਗਾ। ਉਹਨੇ ਉਹਨੂੰ ਚੱਕ ਕੇ ਮੋਢੇ 'ਤੇ ਰੱਖ ਕੇ ਫਿਰ ਉਹ ਪਿੰਡ 'ਚ ਵੀ ਜਾਣ ਦੀ ਉਹਨੇ ਕੋਸ਼ਿਸ਼ ਕਰੀ। ਨੇੜੇ ਕੋਈ ਤੂੜੀ ਵਾਲਾ ਗੁਹਾਰਾ ਸੀ, ਉਹਦੇ 'ਚ ਵੜ ਗਏ ਉਹ। ਚਲੋ ਕੋਈ ਪਾਥੀਆਂ ਵਾਲੇ ਸਾਡੇ ਆਮ ਪਿੰਡ ਵਿੱਚ ਗੁਹਾਰੇ ਬਹੁਤ ਹੈਗੇ ਆ, ਉਹਨਾਂ 'ਚੋਂ ਵੜ ਕੇ ਉਹਨਾਂ ਨੇ ਲੁਕਣ ਦੀ ਕੋਸ਼ਿਸ਼ ਕੀਤੀ ਵੀ ਸ਼ਾਇਦ ਜੇ ਬਚਾਅ ਹੋ ਜੇ, ਪਰ ਨਹੀਂ ਹੋਇਆ। ਕੁਦਰਤ ਦੀ ਗੱਲ ਹੈ, ਉਹ ਦੋਨੇ ਦੋਸਤ ਇਕੱਠੇ ਸ਼ਹੀਦ ਹੋਏ ਨੇ ਪਿੰਡ ਸੈਦਪੁਰੇ ਕੋਲ, ਅਤੇ ਦੋਨਾਂ ਨੂੰ ਚਲੋ ਮੁਖਬਰ ਨੇ ਫਸਾਇਆ। ਭਾਵੇਂ ਕਿ ਬਾਅਦ ਵਿੱਚ ਤੁਹਾਨੂੰ ਪਤਾ ਵੀ ਮੁਖਬਰਾਂ ਦਾ ਹਾਲ ਕੀ ਹੁੰਦਾ, ਉਹ ਤੁਹਾਨੂੰ ਪਤਾ ਹੀ ਹੁੰਦਾ ਸਭ ਨੂੰ, ਆਪਾਂ ਨੂੰ ਵੀ ਦੇਖਦੇ ਹੀ ਹਾਂ ਵੀ ਪਿੱਛੇ ਕੀ ਹੋਇਆ ਉਹਨਾਂ ਮੁਖਬਰਾਂ ਦਾ ਹਾਲ। ਅਤੇ ਉਹਨਾਂ ਦੀ ਸ਼ਹਾਦਤ 4 ਸਤੰਬਰ 1991 ਨੂੰ ਇਕੱਠੀ ਹੋਈ ਹੈ। ਉਹਨਾਂ ਨੇ ਬਹੁਤ ਵੱਡੇ ਐਕਸ਼ਨ ਜਿਹੜੇ ਕੀਤੇ ਹੈ ਉਹ ਆਪਣੇ ਯਾਦ ਰਹਿਣਗੇ। ਜਦੋਂ ਉਹਨਾਂ ਦੇ ਸੈਣੀ 'ਤੇ ਹਮਲਾ ਕੀਤਾ ਤਾਂ ਉਹ ਵੀ ਸਭ ਨੂੰ ਪਤਾ। ਅਤੇ ਸੈਣੀ ਨੂੰ ਮੇਰੇ ਕਈ ਪੱਤਰਕਾਰ ਦੋਸਤ ਮੈਨੂੰ ਕਈ ਵਾਰ ਗੱਲਾਂ ਕਰਦੇ ਰਹੇ ਕਿ ਉਹ 2 ਵਜੇ ਤੱਕ ਸਾਲਾ ਸ਼ਰਾਬ ਪੀ ਜਾਂਦਾ ਤਾਂ ਬੀੜੀਆਂ ਸਿਗਰਟਾਂ ਪੀਂਦਾ ਸੀ, ਉਹਨੂੰ ਨੀਂਦ ਨਹੀਂ ਸੀ ਆਉਂਦੀ, ਕਿਉਂਕਿ ਉਹ ਜਿਹੜੇ ਸਿੰਘ ਉਹਨੇ ਸ਼ਹੀਦ ਕੀਤੇ ਸੀ ਉਹਨਾਂ ਦੀਆਂ ਆਤਮਾਵਾਂ ਉਹਨੂੰ ਆ ਕੇ ਤੰਗ ਕਰਦੀਆਂ ਅਤੇ ਉਹ ਡਿਪਰੈਸ਼ਨ 'ਚ ਸੀ। ਅਤੇ ਅੱਜ ਦੀ ਤਰੀਕ 'ਚ ਵੀ ਉਹ ਡਿਪਰੈਸ਼ਨ 'ਚ ਹੀ ਉਹ ਖਤਮ ਹੈ। ਉਹ ਤੋਂ ਬਾਅਦ ਉਹਨੇ ਬਹੁਤ ਵੱਡਾ ਉਹਦਾ ਇਹ 5 ਦਿਨ ਪਹਿਲਾਂ ਉਹ ਮਤਲਬ ਜਟਾਣੇ ਦੇ ਸ਼ਹੀਦ ਹੋਣ ਤੋਂ 5 ਦਿਨ ਪਹਿਲਾਂ ਉਹਦਾ ਪਰਿਵਾਰ ਸ਼ਹੀਦ ਕੀਤਾ। ਉਹਦੇ 'ਚ ਉਹਦੀ ਦਾਦੀ ਸ਼ਹੀਦ ਹੋਈ, ਉਹਦੀ ਭਤੀਜੀ ਸੀ, ਉਹਦੀ ਮਤਲਬ ਮਾਸੀ ਦੀ ਕੁੜੀ, ਉਹਦੀ ਭੈਣ ਸ਼ਹੀਦ ਹੋਈ, ਇੱਕ ਚਾਚੇ ਦੀ ਕੁੜੀ ਅਤੇ ਮਾਸੀ ਦੀ ਕੁੜੀ, ਇੱਕ ਉਹਦਾ ਭਾਣਜਾ ਸ਼ਹੀਦ ਹੋਇਆ। ਅਤੇ 4 ਉਸ ਪਰਿਵਾਰ ਦੇ ਉਹਨਾਂ ਨੂੰ ਸ਼ਹੀਦ ਕੀਤਾ ਅਤੇ ਮੁੜ ਕੇ ਉਹਨਾਂ ਨੂੰ ਅੱਗ ਲਾ ਕੇ ਘਰ ਨੂੰ ਵਿੱਚ ਸਾੜ ਵੀ ਦਿੱਤਾ, ਕਿਉਂਕਿ ਸਿਆਲਾਂ ਦੇ ਦਿਨ ਸੀ ਉਦੋਂ, ਸਤੰਬਰ ਦਾ ਮਹੀਨਾ ਸੀ, ਤਾਂ ਉਹ ਠੰਡ ਹੁੰਦੀ ਹੈ। ਉਹ ਅੰਦਰ ਕੱਪੜਿਆਂ ਨੂੰ ਅੱਗ ਲਾ ਕੇ ਉਹਨਾਂ ਨੇ ਅੰਦਰ ਉਹਨਾਂ ਨੂੰ ਫੂਕਿਆ। ਉਹ ਮਤਲਬ ਉਹ ਬਜ਼ੁਰਗ ਸੀ, ਦਾਦੀ, ਕੁੜੀ ਹੈਂਡੀਕੈਪਡ ਸੀ, ਉਹ ਬੇਟਾ ਵੀ ਹੈਂਡੀਕੈਪਡ ਸੀ, ਛੋਟਾ ਸੀ ਉਮਰ 'ਚ। ਅਤੇ ਚਲੋ ਜੋ ਗੁਰੂ ਨੇ ਲਿਖਿਆ ਉਹੀ ਹੋਣਾ। ਸ਼ਹਾਦਤਾਂ ਜਿਨ੍ਹਾਂ ਦੀ ਹੋਣੀਆਂ ਉਹਨਾਂ ਦੀਆਂ ਹੋਣੀਆਂ। ਉਹਨਾਂ ਨੇ ਸਭ ਤੋਂ ਵੱਡੀ ਗੱਲ ਇੱਕ ਸੀ ਕਿ ਇੱਥੇ ਇੱਕ ਮਨੀ ਮਾਜਰੇ ਦੇ ਏਰੀਏ 'ਚ ਉਹਨਾਂ ਨੇ DSP ਮਾਰ ਦਿੱਤਾ ਸੀ। ਮੇਰੇ ਖਿਆਲ ਸ਼ਾਇਦ ਉਹਦਾ ਨਾਮ ਪਤਾ ਨਹੀਂ, ਮੇਰੇ ਯਾਦ ਨਹੀਂ ਹੁਣ, ਵਿਸਰ ਗਿਆ। ਮੇਰਾ ਬਰਿੰਦਰ ਸਿੰਘ ਸੀ ਸ਼ਾਇਦ, ਕੁਛ ਸੀ ਇੱਦਾਂ ਸੀ। ਉਹ ਪੰਚਕੂਲੇ ਕੋਲ ਮਾਰਿਆ ਸੀ। ਅਤੇ ਉਹਦੇ ਪਿੱਛੇ ਜਦੋਂ ਸਾਡੀ ਆਹ ਜਿਹੜੀ ਮਨੀ ਮਾਜਰੇ ਮਿਲਟਰੀ ਏਰੀਏ ਦੇ ਨਾਲ ਪਹਾੜੀ ਜਾ ਰਹੀ ਹੈ ਸਿਸਮਾ ਤੱਕ, ਇਹਦੇ ਪੂਰੀ 'ਤੇ ਹੈਲੀਕਾਪਟਰ ਘੁੰਮਦਾ ਸੀ। ਉਹ ਇੱਥੋਂ ਵੀ ਨਿਕਲ ਕੇ ਸਾਡੇ ਰੋਪੜ ਜ਼ਿਲ੍ਹੇ 'ਚ ਚਲੇ ਗਏ ਸੀ। ਫਿਰ ਵੀ ਉਹ ਪੈਦਲ ਚਲੇ ਗਏ ਅਤੇ ਗੱਡੀ ਖੜ੍ਹੀ ਸੀ, ਉਹਨਾਂ ਨੇ ਆ ਕੇ ਪੰਗਾ ਲਿਆ, ਉਹ ਗੱਡੀ ਛੱਡ ਕੇ ਲੰਘ ਗਏ ਸੀ। ਫਿਰ ਵੀ ਹਥਿਆਰ ਸੀ ਉਹਨਾਂ ਕੋਲ, ਉਹਨਾਂ ਨੇ ਗੱਡੀ ਚੜ੍ਹਾਤੇ ਉਹ, ਚਲੋ ਲੰਘ ਗਏ।
ਪਰ ਉਹ ਐਕਸ਼ਨ ਸਭ ਤੋਂ ਵੱਡਾ ਦੇਖੋ SYL ਦੀ ਜਿਹੜੀ ਗੱਲ ਹੈ ਉਹਦਾ ਨਾਂ ਹਮੇਸ਼ਾ ਗੂੰਜਦਾ। ਪਿੱਛੇ ਜੇ ਉਹ ਸਿੱਧੂ ਮੂਸੇਵਾਲੇ ਨੇ ਜਦੋਂ ਉਹਦਾ ਗੀਤ ਵੀ ਕੱਢਿਆ ਤੇ ਉਹਦੀ ਵੀ ਗੱਲ ਬਲਵਿੰਦਰ ਦੀ ਬਹੁਤ ਵੱਡੀ ਚੱਲੀ। ਅਸੀਂ ਕਹਿੰਦੇ ਹਾਂ ਕਿ ਹਾਂ ਸਾਡਾ ਉਹ ਦੋਸਤ ਹੈ, ਅਸੀਂ ਉਹਦੀ ਅੱਜ ਵੀ ਉਹਦੀ ਸ਼ਹਾਦਤ ਨੂੰ ਅਸੀਂ ਪ੍ਰਣਾਮ ਕਰਦੇ ਹਾਂ, ਸਲਾਮ ਕਰਦੇ ਹਾਂ ਕਿ ਬਹੁਤ ਵੱਡੀਆਂ ਗੱਲਾਂ ਜਿਹੜੀਆਂ ਉਹਨਾਂ ਨੇ, ਇਹ ਅਜੇ ਗੱਲਾਂ ਛੋਟੀਆਂ ਜਿਹੜੀਆਂ ਮੈਂ ਦੱਸੀਆਂ ਤਾਂ ਦੋ ਚਾਰ ਹੀ ਆ, ਇਹ ਜੇ ਕਿਤੇ ਲਿਖਣ ਲੱਗ ਜੇ ਤੇ ਅਸੀਂ ਤਾਂ ਵੀਡੀਓ ਬਣਾਉਣੀ ਹੋਵੇ ਤੇ ਲੰਬਾ ਸਮਾਂ ਲੱਗ ਜੇ। ਬਹੁਤ ਗੱਲਾਂ ਇਹੋ ਜਿਹੀਆਂ ਹੈਗੀਆਂ ਕਿ ਜਿਹੜੀਆਂ ਸਾਨੂੰ ਅੰਦਰ ਦੀਆਂ ਅਜੇ ਵੀ ਪਤਾ ਹੁੰਦੀਆਂ, ਅਸੀਂ ਕਈ ਵਾਰ ਜ਼ਾਹਰ ਨਹੀਂ ਕਰਦੇ। ਤੇ ਚਲੋ ਅੱਜ ਵੀ ਮੈਂ ਆਪਣੇ ਉਸ ਰੰਗਲੇ ਸੱਜਣ ਨੂੰ, ਆਪਣੇ ਮਿੱਤਰ ਨੂੰ ਮੈਂ ਆਪਣੇ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਦਾ ਕਿ 4 ਸਤੰਬਰ 1991 ਨੂੰ ਉਹਦੀ ਸ਼ਹਾਦਤ ਹੋਈ ਹੈ। ਸ਼ਾਇਦ ਮੈਂ ਵੀ 2 ਵਾਰ ਇੰਸੀਡੈਂਟ 'ਚ ਵਿੱਚ ਬਚਿਆ। ਸ਼ਾਇਦ ਇਹ ਅੱਜ ਇਹ ਵੀਡੀਓ ਤੁਹਾਡੇ ਸਾਹਮਣੇ ਆ ਰਹੀ ਹੈ, ਸ਼ਾਇਦ ਇਹ ਦੱਸਣ ਵਾਸਤੇ ਹੀ ਅਕਾਲ ਪੁਰਖ ਨੇ ਮੇਰੀ ਡਿਊਟੀ ਲਾਈ ਹੈ। ਮੈਂ ਤਾਂ ਆਪਣੀ ਡਿਊਟੀ ਸਮਝਦਾ ਕਿ ਜੇ ਮੈਂ ਅੱਜ ਜਿਉਂਦਾ ਤਾਂ ਮੈਨੂੰ ਉਹਨਾਂ ਦੀਆਂ ਗੱਲਾਂ, ਉਹਨਾਂ ਦੀਆਂ ਬਾਤਾਂ ਕਰਨੀਆਂ ਚਾਹੀਦੀਆਂ। ਅਤੇ ਜੇ ਜਿਹੜੇ ਗੁਰੂ ਦੇ ਸਿੰਘ ਗਰਜਾ ਸੀ, ਬੋਤਾ ਸਿੰਘ, ਬਾਬਾ ਦੀਪ ਸਿੰਘ ਉਹਨੇ ਸ਼ਹੀਦ ਹੋਏ ਹੈ ਅਤੇ ਤਵਾਰੀਖ ਗੁਰੂ ਖਾਲਸਾ 'ਚ ਗਿਆਨ ਸੀ, ਉਹਨਾਂ ਨੇ ਉਹਨਾਂ ਦੀਆਂ ਵੀ ਗੱਲਾਂ ਲਿਖੀਆਂ। ਗਰਜਾ ਸੀ, ਬੋਤਾ ਸੀ ਦੇ ਲਿਖੀਆਂ ਅਤੇ ਸੁੱਖਾ ਸੀ, ਮਤਾਬ ਸੀ ਦੇ ਲਿਖੀਆਂ। ਅਤੇ ਸ਼ਾਇਦ ਜਿਹੜੀ ਇਹ ਵੀ ਇੱਕ ਤਵਾਰੀਖ ਬਣੇ। ਹੋ ਸਕਦਾ ਇਹ ਸਾਡੀਆਂ ਵੀਡੀਓ 'ਤੇ ਕੋਈ ਕਿਤਾਬ ਛਪੇ, ਕੋਈ ਲਿਖੇ ਉਹ ਗੱਲਾਂ ਇਹ ਦੇਖ ਕੇ। ਅਤੇ ਵੱਡੀਆਂ ਗੱਲਾਂ ਇਹ ਅਸੀਂ ਤਾਂ ਉਹ ਜੋ ਅਸੀਂ ਨੇੜੇ ਤੇ ਸੱਚ ਰਹਿ ਕੇ ਦੇਖਿਆ, ਕੋਲ ਨਾਲ ਰਹਿ ਕੇ ਦੇਖਿਆ, ਅਤੇ ਅਸੀਂ ਉਹੀ ਪੇਸ਼ ਕਰ ਰਹੇ ਹਾਂ। ਹੋਰ ਅਸੀਂ ਤਾਂ ਇੱਧਰ ਉੱਧਰ ਦੀ ਸਾਨੂੰ ਕੋਈ ਗੱਲਾਂ ਨਹੀਂ ਕਰਨੀਆਂ ਉਹਨਾਂ ਨਾਲ। ਅਸੀਂ ਕੋਈ ਪੋਲੀਟੀਕਲ ਬੰਦੇ ਤੇ ਸਾਡੇ 'ਚ ਜਿਹੜੀ ਸਾਡੀ ਭਾਵਨਾ ਸੀ ਇਹ ਸੀ ਕਿ ਅਸੀਂ ਜੇ ਪੋਲੀਟੀਕਲ ਹੈਗੇ ਹਾਂ ਤਾਂ ਮੀਰੀ ਪੀਰੀ ਦੇ ਸਿਧਾਂਤ ਥੱਲੇ ਹਾਂ। ਅਸੀਂ ਜੇ ਮੀਰੀ ਚਾਹੁੰਦੇ ਹਾਂ ਤਾਂ ਉਹ ਪੀਰੀ ਦੇ ਥੱਲੇ ਰਹੇ। ਗੁਰੂ ਨੇ ਜੋ ਸਾਨੂੰ ਸਿਧਾਂਤ ਦਿੱਤਾ ਅਸੀਂ ਉਸੇ 'ਚ ਹੈ। ਪਰ ਇਹ ਜਿਹੜੀ ਪੰਜਾਬ ਦੀ ਅੱਜ ਦੀ ਸਿਆਸਤ ਹੈ, ਭਾਵੇਂ ਉਹ ਬਾਦਲਾਂ ਦਲ ਦੀ ਸੀ, ਭਾਵੇਂ ਉਹ ਕਾਂਗਰਸ ਦੀ ਸੀ, ਭਾਵੇਂ ਆਹ ਝਾੜੂ ਵਾਲਿਆਂ ਦੀ ਹੈ, ਜੋ ਕਿਸੇ ਹੋਰ ਦੀ ਵੀ ਆਈ ਹੈ, ਇਹਨਾਂ ਨੇ ਹਮੇਸ਼ਾ ਉਹਨਾਂ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਸਾਰੇ ਲੁੱਟ ਜਾਣਗੇ। ਇਹ ਹਿਸਟਰੀ 'ਚ ਨਾ ਬਲਵਿੰਦਰ ਸਿੰਘ ਜਟਾਣੇ ਦਾ ਹੀ ਰਹਿਣਾ ਅਤੇ ਨਾ ਕਿਸੇ ਹੋਰ CM ਦਾ ਨਹੀਂ ਰਹਿਣਾ। ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਤੇ ਸ਼ਹੀਦ ਭਾਈ ਚਰਨਜੀਤ ਸਿੰਘ ਚੰਨਾ ਦੀ ਸ਼ਹਾਦਤ ਨੂੰ ਲੈ ਕੇ ਸੁਰਿੰਦਰ ਸਿੰਘ ਕਿਸ਼ਨਪੁਰਾ ਦੇ ਨਾਲ ਗੱਲਬਾਤ ਕੀਤੀ। ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਦੋਵਾਂ ਯੋਧਿਆਂ ਨੇ ਯਾਰੀ ਤੋੜ ਨਿਭਾ ਕੇ ਸਿੱਖੀ ਸਿਧਾਂਤ ਦੇ ਉੱਪਰ ਪਹਿਰਾ ਦੇ ਕੇ ਜਿਹੜਾ ਸੀ ਉਸ ਵਕਤ SYL ਨਹਿਰ ਦੇ ਵਿਰੋਧ ਦੇ ਵਿੱਚ ਇੱਕ ਵੱਡਾ ਜਿਹੜਾ ਕਹਿ ਸਕਦੇ ਹਾਂ ਕਿ ਪੈਂਤੜਾ ਉਲੀਕਿਆ ਅਤੇ ਸਰਕਾਰ ਨੂੰ ਇਹ ਦੱਸਿਆ ਕਿ ਅਸੀਂ ਕਦੇ ਵੀ ਜਿਹੜਾ ਪੰਜਾਬ ਦਾ ਪਾਣੀ ਹੈ ਹੋਰ ਸੂਬੇ ਨੂੰ ਨਹੀਂ ਦੇਣਾ ਚਾਹੁੰਦੇ। ਤੇ ਇਸੇ ਦੇ ਮੱਦੇਨਜ਼ਰ ਕਿਸ਼ਨਪੁਰਾ ਸਾਹਿਬ ਦੇ ਨਾਲ ਗੱਲਬਾਤ ਕੀਤੀ ਹੈ। ਭਵਿੱਖ ਦੇ ਵਿੱਚ ਵੀ ਪੰਜਾਬ ਦੇ ਬਹੁਤ ਸਾਰੇ ਤਮਾਮ ਸਾਰੇ ਮਸਲਿਆਂ ਦੇ ਨਾਲ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।